India refused to let Prime Minister Justin Trudeau's plane land in Punjab during a visit in 2018 unless he and his defense minister agreed to meet with a government official to air grievances about 6 separatists in Canada, including Hardeep Singh Nijjar, according to a source with direct knowledge. 10 ਬੰਦਿਆਂ ਦੀ ਲਿਸਟ ਕੈਪਟਨ ਅਮਰਿੰਦਰ ਨੇ ਜਸਟਿਨ ਟਰੂਡੋ ਨੂੰ ਦਿੱਤੀ। ਹਰਜੀਤ ਸਿੰਘ ਸੱਜਣ ਵੀ ਉਹਨਾਂ ਦੇ ਨਾਲ ਸੀ ਕਿ ਜੀ ਇਹਨਾਂ ਦੇ ਉੱਤੇ ਜਿਹੜਾ ਹੈ ਇਹਨਾਂ ਦੀਆਂ ਐਕਟੀਵਿਟੀਜ਼ ਦੇ ਉੱਤੇ ਪਾਬੰਦੀਆਂ ਲਾਓ। ਟਰੂਡੋ ਔਰ ਸੱਜਣ ਇਸ ਮੀਟਿੰਗ ਨੂੰ ਅਵੋਇਡ ਕਰਨਾ ਚਾਹੁੰਦੇ ਸੀ ਕਿਉਂਕਿ ਉਸ ਤੋਂ ਪਹਿਲਾਂ ਸੱਜਣ ਦੇ ਬਾਪੂ ਨੂੰ ਅਮਰਿੰਦਰ ਸਿੰਘ ਨੇ ਜਿਹੜਾ ਉਹ ਦਹਿਸ਼ਤਗਰਦ ਕਿਹਾ ਸੀ ਕਿਉਂਕਿ ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੈਂਬਰ ਸੀ। ਮੋਦੀ ਨੇ ਲੰਬਾ ਵਕਤ ਲਾਇਆ ਕਿ ਉਹ ਸਿੱਖਾਂ ਦੇ ਉੱਤੇ ਜਿਹੜਾ ਲੀਗਲ ਐਕਸ਼ਨ ਲਿਆ ਜਾਏ। ਜਿਹੜੇ ਸਿੱਖ ਸੈਪਰੇਟਿਸਟ ਨੇ ਇਹਨਾਂ ਨੂੰ ਹਕੂਮਤ ਜਿਹੜੀ ਆ ਉਹ ਟੈਰਰਿਸਟ ਇੰਡੀਆ ਦੀ ਕਹਿੰਦੀ ਹੈ ਔਰ ਇਹ ਜਿਹੜੀ ਹੈ ਨਿੱਜਰ ਦੇ ਮਰਡਰ ਤੋਂ ਬਾਅਦ ਹੁਣ ਜਿਹੜੀ ਹੈ ਹੋਰ ਵੀ ਸਿਚੁਏਸ਼ਨ ਫਲੇਅਰ ਅਪ ਹੋਈ ਹੈ। They also stressed Canadian police can't arrest someone simply because they express views that New Delhi doesn't like. This didn't go over well with Indian officials ਕਿ ਇਹ ਜਿਹੜੀ ਟਰੂਡੋ ਦਾ ਆਰਗੂਮੈਂਟ ਸੀ ਇਹ ਭਾਰਤੀ ਅਧਿਕਾਰੀਆਂ ਦੇ ਸੰਗ ਦੇ ਥੱਲਿਓਂ ਨਹੀਂ ਉਤਰਿਆ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੀ ਗਲੋਬ ਐਂਡ ਮੇਲ ਅਖਬਾਰ ਨੇ ਜਸਟਿਨ ਟਰੂਡੋ ਦੀ 2018 ਵਿੱਚ ਭਾਰਤ ਫੇਰੀ ਨੂੰ ਲੈ ਕੇ ਵੱਡਾ ਇੰਕਸ਼ਾਫ ਕੀਤਾ ਹੈ। ਸੋ ਅਖਬਾਰ ਅਨੁਸਾਰ ਜਸਟਿਨ ਟਰੂਡੋ ਤੇ ਉਸ ਵੇਲੇ ਦੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਸਾਹਮਣੇ ਇਹ ਸ਼ਰਤ ਰੱਖੇਗੀ ਕਿ ਉਹਨਾਂ ਦਾ ਜਹਾਜ਼ ਪੰਜਾਬ ਵਿੱਚ ਲੈਂਡ ਨਹੀਂ ਕਰ ਸਕਦਾ ਜਦੋਂ ਤੱਕ ਉਸ ਵੇਲੇ ਦੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਨਹੀਂ ਕਰਨਗੇ। ਸੋ ਜਸਟਿਨ ਟਰੂਡੋ ਨੂੰ ਮਜਬੂਰੀ ਵਾਸਤੇ ਇਹ ਸ਼ਰਤ ਮੰਨਣੀ ਪਈ ਔਰ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਨ ਟਰੂਡੋ ਨੂੰ ਕੈਨੇਡਾ ਵਿਚਲੇ ਸਿੱਖਾਂ ਦੀ ਇੱਕ ਲੰਬੀ ਲਿਸਟ ਫੜਾਈ ਜਿਨ੍ਹਾਂ ਨੂੰ ਦਹਿਸ਼ਤਗਰਦ ਲੇਬਲ ਕੀਤਾ ਗਿਆ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਨਵੈਸਟੀਗੇਟਿਵ ਜਰਨਲਿਜ਼ਮ ਜਾਂ ਖੋਜੀ ਪੱਤਰਕਾਰਤਾ ਉਹੀ ਹੁੰਦੀ ਹੈ ਜਿੱਥੇ ਤੁਸੀਂ ਇਨਸਾਈਡ ਸਟੋਰੀ ਕੋਈ ਕੱਢ ਕੇ ਲਿਆਉਂਦੇ ਹੋ। ਬਿਲਕੁਲ। ਹੁਣ ਇਹ ਜਿਹੜੀ ਸਟੋਰੀ ਅੱਜ ਗਲੋਬ ਐਂਡ ਮੇਲ ਦੇ ਵਿੱਚ ਪਬਲਿਸ਼ ਹੋਈ ਹੈ ਇਸ ਦਾ ਆਲਮੋਸਟ 6 ਸਾਲ ਪੁਰਾਣਾ ਸਬੰਧ 2018 'ਚ ਜਸਟਿਨ ਟਰੂਡੋ ਦੀ ਕੈਨੇਡਾ ਟ੍ਰਿਪ ਨਾਲ ਹੈ। ਬਹੁਤ ਸਾਰੇ ਸਿੱਖਾਂ ਦੇ ਮਨਾਂ 'ਚ ਅੱਜ ਵੀ ਉਹ ਪਿਕਚਰ ਜਿਹਦੇ 'ਚ ਕਿ ਜਸਟਿਨ ਟਰੂਡੋ ਆਪਣੀ ਵਾਈਫ ਔਰ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੀ ਮੌਜੂਦਗੀ ਸਾਰੇ ਭਾਰਤ 'ਚ ਉਹਨਾਂ ਦੇ ਖਿਲਾਫ ਪ੍ਰੋਪੇਗੈਂਡਾ ਪਰ ਪੰਜਾਬ ਦੇ ਸਿੱਖਾਂ ਵੱਲੋਂ ਵੈਲਕਮ ਔਰ ਉਹਨਾਂ ਵੱਲੋਂ ਜਿਵੇਂ ਸ਼ਰਧਾਲੂਆਂ ਵਾਂਗ ਔਰ ਪੰਜਾਬੀ ਪਹਿਰਾਵੇ ਦੇ ਵਿੱਚ ਜਿਵੇਂ ਉਹਨਾਂ ਨੇ ਉੱਥੇ ਲੰਗਰ 'ਚ ਜਾ ਕੇ ਸੇਵਾ ਕੀਤੀ ਔਰ ਇਵੇਂ ਲੱਗਦਾ ਸੀ ਕਿ ਭਾਈ ਇਹ ਇੱਕ ਕੋਈ ਸਿੱਖ ਹਿਤੈਸ਼ੀ ਨਹੀਂ ਕੋਈ ਗੁਰੂ ਦਾ ਪਿਆਰਾ ਜਿਹੜਾ ਆਪਣੇ ਪਰਿਵਾਰ ਦੇ ਨਾਲ ਆਇਆ ਔਰ ਨਤਮਸਤਕ ਹੋਇਆ। ਹੁਣ ਉਸ ਪੀਰੀਅਡ 'ਚ ਇਹ ਸਾਹਮਣੇ ਸੀ ਕਿ ਵੀ ਇਹਨਾਂ ਨੇ ਪਹਿਲਾਂ ਕਿਵੇਂ ਉਸ ਸਾਰੀ ਵਿਜ਼ਿਟ ਤੋਂ ਪਹਿਲਾਂ ਜਸਟਿਨ ਟਰੂਡੋ ਦੇ ਖਿਲਾਫ ਇੱਕ ਮਾਹੌਲ ਬਣਾਇਆ ਹੋਇਆ ਸੀ ਔਰ ਉਸ ਨੂੰ ਈਵਨ ਪ੍ਰੋਪਰ ਪ੍ਰੋਟੋਕੋਲ ਦੇ ਥੱਲੇ ਜਿਹੜਾ ਜਦੋਂ ਉਹਨਾਂ ਦਾ ਜਹਾਜ਼ ਦਿੱਲੀ 'ਚ ਵੀ ਲੈਂਡ ਕੀਤਾ ਤੇ ਪ੍ਰੋਪਰ ਪ੍ਰੋਟੋਕੋਲ ਨਹੀਂ ਸੀ ਦਿੱਤਾ ਗਿਆ। ਉਸ ਤੋਂ ਪਹਿਲਾਂ ਉਹਨਾਂ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਆਪਣੀ ਵਿਜ਼ਿਟ ਵੇਲੇ ਜਦੋਂ ਪੰਜਾਬ ਗਏ ਸਨ ਤਾਂ ਈਵਨ ਕੈਪਟਨ ਅਮਰਿੰਦਰ ਨੇ ਉਹਨਾਂ ਦੇ ਨਾਲ ਵੀ ਬਦਸਲੂਕੀ ਕੀਤੀ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਅਮਰੀਕਾ 'ਚ ਆਉਂਦਾ ਹੈ ਔਰ ਇਹ 2018 ਦਾ ਪੀਰੀਅਡ ਸੀ ਜਦੋਂ ਕਿ ਉਹ ਚੀਫ ਮਿਨਿਸਟਰ ਸੀ ਅਤੇ ਇੱਥੇ ਉਹ ਫੰਡ ਰੇਜ਼ਿੰਗ ਦੇ ਲਈ ਕੈਨੇਡਾ ਜਾਣਾ ਚਾਹੁੰਦਾ ਸੀ ਔਰ ਉੱਥੇ ਕੈਨੇਡਾ ਦੇ ਲਾਅ ਦੇ ਮੁਤਾਬਕ ਕੋਈ ਵੀ ਬੰਦਾ ਆ ਕੇ ਇਸ ਤਰ੍ਹਾਂ ਫੰਡ ਰੇਜ਼ਿੰਗ ਫੋਰਨ ਲੈਂਡ ਲਈ ਨਹੀਂ ਕਰ ਸਕਦਾ ਔਰ ਜਦੋਂ ਅਮਰਿੰਦਰ ਸਿੰਘ ਦੇ ਉੱਤੇ ਫਿਰ ਇਤਰਾਜ਼ ਆ ਗਿਆ ਔਰ ਇਹਨੂੰ ਹਿਊਮਿਲੇਟ ਇਹਨੇ ਮਹਿਸੂਸ ਕੀਤਾ ਗਿਆ ਹੀ ਨਹੀਂ ਕੈਨੇਡਾ ਬਿਆਨਬਾਜ਼ੀਆਂ ਵੀ ਕਰਦਾ ਰਿਹਾ ਔਰ ਅਸੀਂ ਹੁਣ ਤਾਂ ਦੇਖਦੇ ਹੀ ਹਾਂ ਕਿ ਵੀ ਜਿਵੇਂ ਪਰਸੋਂ ਮਾਨ ਸਾਹਿਬ ਦਾ ਇੱਕ ਇੰਟਰਵਿਊ ਯਾਦਵਿੰਦਰ ਜਿਹਨੂੰ ਉਹ ਕਰ ਰਿਹਾ ਸੀ ਤਾਂ ਉਹਨੂੰ ਉਹਨਾਂ ਨੇ ਪੁੱਛਿਆ ਕਿ ਜੀ ਇਹ ਪਰਨੀਤ ਕੌਰ ਤੁਹਾਡੇ ਜਿਹੜੀ ਹੈ ਉਹ ਨੇੜਲੇ ਰਿਸ਼ਤੇਦਾਰ ਜ਼ਾਹਰ ਹੈ ਕਿ ਕੈਪਟਨ ਅਮਰਿੰਦਰ ਔਰ ਸਿਮਰਨਜੀਤ ਸਿੰਘ ਮਾਨ ਸਾਢੂ ਨੇ ਔਰ ਉਹਨਾਂ ਦੀ ਵਾਈਫ ਮਾਨ ਸਾਹਿਬ ਦੀ ਔਰ ਅਮਰਿੰਦਰ ਦੀ ਵਾਈਫ ਭੈਣਾਂ ਨੇ ਸੱਖੀਆਂ। ਉਹਨਾਂ ਨੇ ਕਿਹਾ ਜੀ ਉਹ MP BJP ਚਲੀ ਗਈ ਔਰ ਉਹ ਜਿਹੜਾ ਉਹਨਾਂ ਦਾ ਵਿਰੋਧ ਉਹ ਮਾਨ ਸਾਹਿਬ ਕਹਿੰਦੇ ਕਿ ਜੀ
ਮੈਨੂੰ ਵੀ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਐਵੇਂ ਆਮ ਲੋਕ ਜਿਹੜੇ ਨੇ ਉਹ ਬੀਬੀ ਪਰਨੀਤ ਕੌਰ ਦੇ ਖਿਲਾਫ ਥਾਂ ਮੁਜ਼ਾਹਰੇ ਕਰ ਰਹੇ ਨੇ। ਉਹਨਾਂ ਨੇ ਪੁੱਛਿਆ ਜੀ ਪਰ ਉਹ ਬੀਜੇਪੀ 'ਚ ਕਿਉਂਕਿ ਕਹਿੰਦੇ ਜੀ ਉਹਨਾਂ ਦੀ ਕੋਈ ਆਪਣੀ ਮਜਬੂਰੀ ਹੋਏਗੀ, ਉਹਨਾਂ ਨੂੰ ਜਾਣਾ ਪਿਆ। ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜਾ ਕੈਪਟਨ ਅਮਰਿੰਦਰ ਵੱਡਾ ਪਗੜ ਬਣਾ ਕੇ ਜਿਹਨੂੰ ਸਿੱਖਾਂ ਦੇ ਖਿਲਾਫ ਇਹਨਾਂ ਨੇ ਐਜ਼ ਏ ਚੀਫ ਮਿਨਿਸਟਰ ਵੀ ਭੁਗਤਾਇਆ ਔਰ ਕਰਤਾਰਪੁਰ ਕੋਰੀਡੋਰ ਦੇ ਖਿਲਾਫ ਵੀ ਭੁਗਤਾਇਆ। ਬਹੁਤਿਆਂ ਨੂੰ ਭੁੱਲ ਜਾਂਦਾ ਜਦੋਂ ਮੋਦੀ 2014 ਦੇ ਵਿੱਚ ਆਇਆ ਔਰ ਉਹਦਾ ਪੋਲ ਪ੍ਰੋਮਿਸ ਸੀ ਕਿ ਜੀ ਮੈਂ ਸਵਿਸ ਬੈਂਕਾਂ 'ਚੋਂ ਜਿਹੜਾ ਉਹ ਕਾਲਾ ਧਨ ਲਿਆਵਾਂਗਾ, ਹਰ ਭਾਰਤੀ ਦੇ ਅਕਾਊਂਟ ਦੇ ਵਿੱਚ 15 ਤੋਂ 20 ਹਜ਼ਾਰ ਰੁਪਈਆ ਹੋਏਗਾ। ਔਰ ਉਦੋਂ ਕਿ ਵੀ ਕੁਛ ਹਫ਼ਤੇ ਬਾਅਦ ਖਬਰ ਲੱਗੀ ਕਿ ਜਿਹੜੀ ਇੱਕ ਪਹਿਲੀ ਲਿਸਟ ਆਈ ਹੈ ਜਿਨ੍ਹਾਂ ਦੇ ਸੀਕਰੇਟ ਅਕਾਊਂਟ ਨੇ ਉਹਨਾਂ 'ਚ ਪਰਨੀਤ ਕੌਰ ਦਾ ਨਾਂ ਵੀ ਸੀ। ਜ਼ਾਹਰ ਹੈ ਵੀ ਇਹ ਔਰ ਇਸ ਤੋਂ ਇਲਾਵਾ ਅਮਰਿੰਦਰ ਦਾ ਜਵਾਈ, ਉਹਦਾ ਪੁੱਤਰ, ਸਭ ਕਰਪਸ਼ਨ ਦੇ ਵਿੱਚ ਮਾਹਿਰ, ਉਹਨੇ ਵੀ ਆਪਣੀ ਇਸ ਟਰਮ ਵੇਲੇ ਰੱਜ ਕੇ ਜਿਹੜਾ ਪੰਜਾਬ ਨੂੰ ਲੁੱਟਿਆ। ਹੁਣ ਜਦੋਂ ਤੁਸੀਂ ਕਾਣੇ ਕਰਪਟ ਹੁੰਦੇ ਹੋ ਤੇ ਮਜਬੂਰੀ ਹੋਰ ਕੀ ਹੁੰਦੀ ਹੈ, ਉਹ ਲਿਆ ਕੇ ਫਾਈਲ ਦਿਖਾ ਦਿੰਦੇ ਨੇ। ਸੋ ਉਹਨਾਂ ਨੇ ਜਿਹੜਾ ਕੰਮ ਅਮਰਿੰਦਰ ਤੋਂ ਜਸਟਿਨ ਟਰੂਡੋ ਨੂੰ ਬੇਇੱਜ਼ਤ ਕਰਾਉਣ ਲਈ ਲਿਆ, ਉਸ ਤੋਂ ਪਹਿਲਾਂ ਹਰਜੀਤ ਸਿੰਘ ਸੱਜਣ ਜਦੋਂ ਉਹ ਗਏ ਪੰਜਾਬ ਤੇ ਇਹਨੇ ਅਮਰਿੰਦਰ ਨੇ ਕਿਹਾ ਜੀ ਇਹਦਾ ਹਰਜੀਤ ਸਿੰਘ ਸੱਜਣ ਦਾ ਪਿਓ ਤਾਂ ਟੈਰਰਿਸਟ ਸੀ। ਹੁਣ ਕੀ ਟੈਰਰਿਜ਼ਮ ਦੀ ਡੈਫੀਨੇਸ਼ਨ ਸੀ ਕਿ ਉਹਨਾਂ ਦੇ ਫਾਦਰ ਹਰਜੀਤ ਸਿੰਘ ਸੱਜਣ ਦੇ ਵਰਲਡ ਸਿੱਖ ਆਰਗੇਨਾਈਜੇਸ਼ਨ ਜਿਹੜੀ ਰਜਿਸਟਰਡ ਬਾਡੀ ਹੈ ਕੈਨੇਡਾ 'ਚ 84 ਤੋਂ ਬਾਅਦ ਸਿੱਖ ਹਿੱਤਾਂ ਦੀ, ਉਸ ਦੇ ਉਹ ਜਿਹੜੇ ਨੇ ਉਹ ਅਹੁਦੇਦਾਰ ਸੀ। ਸੋ ਉਹਨੂੰ ਦਹਿਸ਼ਤਗਰਦ ਬਣਾਇਆ। ਸੋ ਹਰਜੀਤ ਸਿੰਘ ਸੱਜਣ ਨੂੰ ਵੀ ਹਾਲਾਂ ਇੱਕ ਇੰਨਾ ਵੱਡਾ ਮਾਣ ਸੀ ਕਿ ਕੈਨੇਡਾ ਵਰਗੇ ਮੁਲਕ ਨੇ ਆਪਣਾ ਡਿਫੈਂਸ ਮਿਨਿਸਟਰ ਜਿਹੜਾ ਇੱਕ ਸਿੱਖ ਬਣਾਇਆ ਔਰ ਉਹ ਅੰਮ੍ਰਿਤਧਾਰੀ ਸਿੰਘ ਹਰਜੀਤ ਸਿੰਘ ਸੱਜਣ ਬੜਾ ਹੰਬਲ ਮੈਨ। ਲੇਕਿਨ ਉਹਨੂੰ ਬਜਾਏ ਇਸ ਦੇ ਕਿ ਉਹਨਾਂ ਗੁਜਰਾਤੀਆਂ ਦਾ ਕੋਈ ਕੁੱਤਾ ਵੀ ਚਲਾ ਜਾਂਦਾ ਹੈ ਗੁਜਰਾਤ ਦੇ ਵਿੱਚ ਜਿਹੜਾ ਬਾਹਰੋਂ ਤੇ ਉਹਨੂੰ ਸਿਰ ਤੇ ਚੁੱਕਿਆ ਹੁੰਦਾ ਹੈ, ਪਰ ਉਹਨਾਂ ਨੇ ਡੈਲੀਬਰੇਟ ਔਰ ਉਹੀ ਹਰਜੀਤ ਸਿੰਘ ਸੱਜਣ ਜਾਂ ਦੂਜੇ ਨੂੰ ਜਿਹੜਾ ਉਹ ਈਵਨ ਖੱਟੜ ਜਿਹੜਾ ਹਰਿਆਣੇ ਦਾ ਚੀਫ ਉਹ ਡਿਨਰ ਦੇ ਰਿਹਾ ਸੀ। ਪ੍ਰੋਟੋਕਾਲ ਵੀ ਉਹਨੂੰ ਇੱਕ ਡਿਫੈਂਸ ਮਿਨਿਸਟਰ ਹੋਣ ਦੇ ਨਾਤੇ ਗਿਆ ਦਿੱਲੀ 'ਚ, ਇਹ ਤੋਂ ਬੇਇੱਜ਼ਤ ਕਰਾਇਆ ਗਿਆ ਅਮਰਿੰਦਰ ਤੋਂ। ਇਹੀ ਕਹਾਣੀ ਜਸਟਿਨ ਟਰੂਡੋ ਦੇ ਵੇਲੇ ਜਿਹੜਾ ਇਕੱਲਾ ਸਾਨੂੰ ਤਾਂ ਇੰਨਾ ਕੁ ਪਤਾ ਸੀ ਕਿ ਵੀ ਉਹਨੂੰ ਇੰਡੀਆ ਨੇ ਦੇ ਵਿੱਚ ਬਦਨਾਮ ਕੀਤਾ ਗਿਆ, ਪੰਜਾਬ ਨੇ ਉਹਨੂੰ ਵੈਲਕਮ ਕੀਤਾ। ਇਹ ਵੀ ਸੀ ਜੀ ਕੈਪਟਨ ਅਮਰਿੰਦਰ ਦੇ ਨਾਲ ਮੀਟਿੰਗ ਹੋਈ ਤਾਂ ਉਹਨੇ ਲਿਸਟ ਦਿੱਤੀ ਇੱਕ 10 ਬੰਦਿਆਂ ਦੀ ਕਿ ਜੀ ਇਹ ਜਿਹੜੇ ਨੇ ਇਹ ਜਿਹੜੇ ਕੈਨੇਡਾ ਦੇ ਸਿੱਖ ਨੇ ਇਹ ਦਹਿਸ਼ਤਗਰਦ ਨੇ ਔਰ ਇਹਨਾਂ ਦੇ ਉੱਤੇ ਨਜ਼ਰਸਾਨੀ ਔਰ ਐਕਸਟਰਾਡਾਈਟ ਮੰਗਿਆ ਕਿ ਨਹੀਂ ਕੀ ਸੀਗਾ, ਪਰ ਉਹ ਲਿਸਟ ਸੀ ਉਹਨਾਂ ਨੇ ਇੰਨਾ ਕੁ ਸਾਨੂੰ। ਹਾਂ ਉਹਦੀ ਐਨ ਵਿਜ਼ਿਟ ਜਦੋਂ ਐਂਡ ਹੋਣ ਦੇ ਨੇੜੇ ਸੀ ਫਿਰ ਸਾਹਮਣੇ ਆਇਆ ਕਿ ਵੀ ਇੱਕ ਹਰਜੀਤ ਅਟਵਾਲ ਨਾਂ ਦਾ ਕ੍ਰਿਮੀਨਲ ਬੈਕਗਰਾਊਂਡ ਦਾ ਬੰਦਾ ਜਿਹੜਾ ਕਿਸੇ ਵੇਲੇ ਆਪਣੇ ਆਪ ਨੂੰ ਮਿਲੀਟੈਂਸੀ ਨਾਲ ਵੀ ਜੋੜਦਾ ਸੀ ਪਰ ਉਹ ਇੰਡੀਅਨ ਸਟੇਟ ਲਈ ਕੰਮ ਕਰਨ ਵਾਲਾ, ਉਹ ਵੀ ਉਸ ਡੈਲੀਗੇਸ਼ਨ ਦੇ ਵਿੱਚ ਆਇਆ ਹੋਇਆ ਸੀ। ਔਰ ਉਹਦੀ ਪਿਕਚਰ ਜਸਟਿਨ ਟਰੂਡੋ ਦੀ ਵਾਈਫ ਦੇ ਨਾਲ ਜਿਹੜੀ ਉਹ ਵਾਇਰਲ ਕੀਤੀ ਗਈ ਔਰ ਉਹਨੂੰ ਬਣਾ ਕੇ ਫਿਰ ਚੰਗੀ ਤਰ੍ਹਾਂ ਜਸਟਿਨ ਟਰੂਡੋ ਦੀ ਜਿਹੜੀ ਹੈ ਉਹ ਬਦਨਾਮੀ ਕੀਤੀ ਗਈ। ਹੁਣ ਉਸ ਤੋਂ ਬਾਅਦ ਫਿਰ ਕੀ ਹੋਇਆ ਕੈਨੇਡਾ 'ਚ ਕਿ ਉਹ G20 ਵੇਲੇ ਕਿਵੇਂ ਟਰੂਡੋ ਨੂੰ ਹਿਊਮਿਲੇਟ ਕੀਤਾ, ਕਿਵੇਂ ਜਿਹੜਾ ਉਹਨੂੰ ਡਰੱਗ ਦਾ ਨਾਲ ਜੋੜ ਦਿੱਤਾ ਕਿ ਜੀ ਉਹ ਤਾਂ ਪਹੁੰਚਿਆ ਹੀ ਨਹੀਂ ਡਿਨਰ ਵੇਲੇ G20 ਵਾਲਿਆਂ ਦੇ ਕਿਉਂਕਿ ਉਹ ਓਵਰਡੋਜ਼ ਸੀ। ਹੁਣ ਜਿਹੜੀ ਸਟੋਰੀ ਮੈਂ ਇਨਵੈਸਟੀਗੇਟਿਵ ਜਰਨਲਿਜ਼ਮ ਦੀ ਗੱਲ ਕਰ ਰਿਹਾ ਗਲੋਬ ਐਂਡ ਮੇਲ ਨੇ ਕੀਤੀ ਹੈ ਕਿ ਵੀ ਇਹ ਈਵਨ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਦੇ ਨਾਲ ਮੁਲਾਕਾਤ ਨੂੰ ਕਿਵੇਂ ਫੋਰਸ ਕੀਤਾ ਇੰਡੀਅਨ ਗਵਰਨਮੈਂਟ ਨੇ ਔਰ ਇਹ ਧਮਕੀ ਦਿੱਤੀ ਕਿ ਤੁਹਾਡਾ ਪਲੇਨ ਪੰਜਾਬ 'ਚ ਲੈਂਡ ਨਹੀਂ ਕਰ ਸਕੇਗਾ, ਤੁਹਾਨੂੰ ਪੰਜਾਬ 'ਚ ਨਹੀਂ ਵੜਨ ਦੇਵਾਂਗੇ ਜੇ ਤੁਸੀਂ ਚੀਫ ਮਿਨਿਸਟਰ ਦੇ ਨਾਲ ਮੁਲਾਕਾਤ ਨਹੀਂ ਕਰਦੇ। ਔਰ ਇਹੀ ਹੈਡਿੰਗ ਇਹ ਸਟੋਰੀ ਦਾ ਟਰੂਡੋ ਫੋਰਸਡ ਟੂ ਐਕਸੈਪਟ ਮੀਟਿੰਗ ਅਬਾਊਟ ਸਿੱਖ ਐਕਟਿਵਿਸਟ in order to land in Punjab during 2018 trip ਕਿ 2018 ਦੀ ਟ੍ਰਿਪ 'ਚ ਉਹਨੂੰ ਕੀਤਾ ਗਿਆ। ਔਰ ਇਹ ਸਟੋਰੀ ਨੂੰ ਜੈਨੀਫਰ ਗੌਥੀ ਔਰ ਰॉयटर्स ਇਹਨਾਂ ਦੋਨਾਂ ਨੇ ਕੀਤਾ ਔਰ ਇਸ ਦੇ ਉੱਤੇ ਕਿ ਇੰਡੀਆ ਰਿਫਿਊਜ਼ਡ ਟੂ ਲੈਟ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋਜ਼ ਪਲੇਨ ਲੈਂਡ ਇਨ ਪੰਜਾਬ during a visit in 2018 unless he and his defense minister agreed to meet with a government official to air grievances about Sikh separatists in Canada, including Hardeep Singh Nijjar, according to a source with direct knowledge. ਉਹਨੇ source ਤਾਂ ਨਹੀਂ disclose ਕਰਦੇ, ਉਹਨੇ ਕਿਹਾ ਜੀ ਜਿਹਨੂੰ ਸਿੱਧੇ ਤੌਰ ਤੇ ਹੈ ਉਹਨੇ ਸ਼ਰਤ ਰੱਖੀ ਕਿ ਪੰਜਾਬ 'ਚ ਤੁਸੀਂ ਤਾਂ ਹੀ ਵੜ ਸਕਦੇ ਹੋ ਪਹਿਲਾਂ ਗਵਰਨਮੈਂਟ ਦੇ ਅਫੀਸ਼ੀਅਲ ਨਾਲ ਮਿਲੋ। During the meeting, India's Minister for Punjab, Chief Minister ਕਹਿਣਾ ਚਾਹੁੰਦਾ, Captain Amrinder Singh handed
Mr. Trudeau and then Defence Minister Harjit Singh Sajjan a dossier containing the names of about 10 Sikh activists whose activities the Indian government wanted curtailed, the source said. ਕਿ 10 ਬੰਦਿਆਂ ਦੀ ਲਿਸਟ ਕੈਪਟਨ ਅਮਰਿੰਦਰ ਨੇ ਜਸਟਿਨ ਟਰੂਡੋ ਨੂੰ ਦਿੱਤੀ। ਹਰਜੀਤ ਸਿੰਘ ਸੱਜਣ ਵੀ ਉਹਨਾਂ ਦੇ ਨਾਲ ਸੀ ਕਿ ਜੀ ਇਹਨਾਂ ਦੇ ਉੱਤੇ ਜਿਹੜਾ ਹੈ ਇਹਨਾਂ ਦੀਆਂ ਐਕਟੀਵਿਟੀਜ਼ ਦੇ ਉੱਤੇ ਪਾਬੰਦੀਆਂ ਲਾਓ। ਔਰ ਇਹ ਫਿਰ ਸਟੋਰੀ ਕਹਿੰਦੀ ਹੈ ਕਿ ਜੀ ਮੋਦੀ ਨੇ ਲੰਬਾ ਵਕਤ ਲਾਇਆ ਕਿ ਉਹ ਸਿੱਖਾਂ ਦੇ ਉੱਤੇ ਜਿਹੜਾ ਲੀਗਲ ਐਕਸ਼ਨ ਲਿਆ ਜਾਏ। ਜਿਹੜੇ ਸਿੱਖ ਸੈਪਰੇਟਿਸਟ ਨੇ ਇਹਨਾਂ ਨੂੰ ਹਕੂਮਤ ਜਿਹੜੀ ਹੈ ਉਹ ਟੈਰਰਿਸਟ ਇੰਡੀਆ ਦੀ ਕਹਿੰਦੀ ਹੈ। ਔਰ ਇਹ ਜਿਹੜੀ ਹੈ ਨਿੱਜਰ ਦੇ ਮਰਡਰ ਤੋਂ ਬਾਅਦ ਹੁਣ ਜਿਹੜੀ ਹੈ ਹੋਰ ਵੀ ਸਿਚੁਏਸ਼ਨ ਫਲੇਅਰ ਅਪ ਹੋਈ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਚਲਦਿਆਂ ਹੁਣ ਅਗੇਨ 2018 ਦੇ ਟ੍ਰਿਪ ਦੀ ਗੱਲ ਇਹ ਆਰਟੀਕਲ ਕਰ ਰਿਹਾ ਕਿ ਵੀ 2018 'ਚ ਟਰੂਡੋ ਔਰ ਸੱਜਣ ਉਹਨਾਂ ਨੇ ਨਾਰਥ ਵੈਸਟ ਸਟੇਟ ਪੰਜਾਬ 'ਚ ਜਾਣਾ ਸੀ ਜਿੱਥੇ ਮੈਜੋਰਟੀ ਸਿੱਖ ਰਹਿੰਦੇ ਨੇ। ਉਹਨਾਂ ਨੂੰ ਕਿਹਾ ਗਿਆ ਕਿ ਵੀ ਜੇ ਉਹ ਮੀਟਿੰਗ ਲਈ ਤਿਆਰ ਨਹੀਂ ਹੁੰਦੇ ਚੀਫ ਮਿਨਿਸਟਰ ਪੰਜਾਬ ਦੇ ਨਾਲ ਤੇ ਉਹਨਾਂ ਦਾ ਲੈਂਡ ਜਿਹੜਾ ਪਲੇਨ ਹੈ ਉਹ ਪੰਜਾਬ 'ਚ ਲੈਂਡ ਨਹੀਂ ਹੋ ਸਕਦਾ। ਟਰੂਡੋ ਔਰ ਸੱਜਣ ਇਸ ਮੀਟਿੰਗ ਨੂੰ ਅਵੋਇਡ ਕਰਨਾ ਚਾਹੁੰਦੇ ਸੀ ਕਿਉਂਕਿ ਉਸ ਤੋਂ ਪਹਿਲਾਂ ਸੱਜਣ ਦੇ ਬਾਪੂ ਨੂੰ ਅਮਰਿੰਦਰ ਸਿੰਘ ਨੇ ਜਿਹੜਾ ਉਹ ਦਹਿਸ਼ਤਗਰਦ ਕਿਹਾ ਸੀ ਕਿਉਂਕਿ ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੈਂਬਰ ਸੀ। ਔਰ ਉਹਨਾਂ ਨੇ ਕਿਹਾ ਦਾ ਗਲੋਬ ਐਂਡ ਮੇਲ ਇਜ਼ ਨਾਟ ਆਈਡੈਂਟੀਫਾਈਂਗ ਦਾ ਸੋਰਸ ਹੂ ਵਾਜ਼ ਨਾਟ ਆਥੋਰਾਈਜ਼ਡ ਟੂ ਡਿਸਕਸ ਦਾ ਮੈਟਰ। ਕਿ ਇਹ ਗੱਲ ਠੀਕ ਹੈ ਪਰ ਅਸੀਂ ਆਪਣੇ ਜਿਹੜਾ ਸਾਧਨ ਹੈ ਸਾਡਾ ਉਹਨੂੰ ਅਸੀਂ ਜਨਤਕ ਨਹੀਂ ਕਰਾਂਗੇ। ਫਿਰ ਦਾ ਮੀਟਿੰਗ ਵੈਂਟ ਅਹੈਡ ਵਿਦ ਕੈਪਟਨ ਸਿੰਘ ਪ੍ਰੈਜ਼ੈਂਟਡ ਦਾ ਡੋਜ਼ੀਅਰ। ਮੀਟਿੰਗ ਹੋਈ ਔਰ ਉਸ ਜਿਹੜਾ ਡੋਜ਼ੀਅਰ ਦਿੱਤਾ ਗਿਆ ਉਹਦੇ 'ਚ ਹਰਦੀਪ ਸਿੰਘ ਨਿੱਜਰ ਦਾ ਨਾਮ ਵੀ ਸੀ ਜਿਹੜੇ 10 ਬੰਦਿਆਂ ਦੇ ਨਾਂ ਦਿੱਤੇ ਗਏ। ਔਰ ਇਹ ਜਿਹੜੀ ਉਹਨੇ ਗਲੋਬ ਐਂਡ ਮੇਲ ਨੇ ਕਿਹਾ ਕਿ ਜਿਹੜੀ ਅੰਦਰੂਨੀ ਸੋਰਸ ਨੇ ਕਿਹਾ ਵੀ ਜਿਹੜੀ ਅਮਰਿੰਦਰ ਦੇ ਨਾਲ ਮੀਟਿੰਗ ਸੀ ਉਹ ਖੁਸ਼ਗਵਾਰ ਨਹੀਂ ਸੀ। ਡਿਸਕਸ਼ਨ ਵਿਦ ਕੈਪਟਨ ਸਿੰਘ ਵਾਜ਼ ਨਾਟ ਪਲੇਜ਼ੈਂਟ ਸੈਡ ਦਾ ਸੋਰਸ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਠੀਕ ਹੈ ਅਸੀਂ ਉਹਨਾਂ ਨੇ ਅਸ਼ੋਰ ਕੀਤਾ ਇੰਡੀਅਨਸ ਨੂੰ ਕਿ ਵੀ ਅਸੀਂ ਲਿਸਟ ਦੇਖਾਂਗੇ ਜਿਹੜੀ ਦਿੱਤੀ ਗਈ ਹੈ। ਔਰ ਇਹ ਪਹਿਲਾਂ ਵੀ ਜਿਹੜੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਹੈ ਉਹਨਾਂ ਨਾਲ ਇਹ ਲਿਸਟ ਸ਼ੇਅਰ ਕੀਤੀ ਗਈ ਸੀ। ਔਰ ਉਹਦੇ 'ਚ ਉਹਨਾਂ ਨੇ ਕੈਨੇਡੀਅਨ ਆਫੀਸ਼ੀਅਲਸ ਨੇ ਇੰਡੀਅਨਸ ਨੂੰ ਕਿਹਾ ਕਿ ਬਈ ਉਹ ਜਿਹੜੀ ਦਹਿਸ਼ਤਗਰਦ ਐਕਟੀਵਿਟੀਜ਼ ਬਾਰੇ ਜੋ ਭਾਰਤ ਦਾ ਕੰਸਰਨ ਹੈ ਉਹਨੂੰ ਚੰਗੀ ਤਰ੍ਹਾਂ ਸਮਝਦੇ ਨੇ। ਪਰ ਉਹਨਾਂ ਨੇ ਦੇ ਆਲਸੋ ਸਟ੍ਰੈਸਡ ਕੈਨੇਡੀਅਨ ਪੁਲਿਸ ਕਾਂਟ ਅਰੈਸਟ ਸਮਵਨ ਸਿੰਪਲੀ ਬਿਕੋਜ਼ ਦੇ ਐਕਸਪ੍ਰੈਸ ਵਿਊਜ਼ ਦੈਟ ਨਿਊ ਦਿੱਲੀ ਡਜ਼ਨਟ ਲਾਈਕ। ਕਿ ਬਈ ਸਾਡੀ ਕੈਨੇਡਾ ਦੀ ਪੁਲਿਸ ਜਾ ਕੇ ਕਿਸੇ ਨੂੰ ਐਵੇਂ ਨਹੀਂ ਗ੍ਰਿਫਤਾਰ ਕਰ ਸਕਦੀ ਕਿ ਉਹਨਾਂ ਦੇ ਜੇ ਖਾਲਿਸਤਾਨ ਦੇ ਬਾਰੇ ਵਿਊ ਨੇ ਤੇ ਉਹ ਭਾਰਤ ਨੂੰ ਪਸੰਦ ਨਹੀਂ ਤੇ ਉਹਨੂੰ ਗ੍ਰਿਫਤਾਰ ਕਰ ਲੈਣ। ਦਿਸ ਡਿਡਨਟ ਗੋ ਓਵਰ ਵੈਲ ਵਿਦ ਇੰਡੀਅਨ ਆਫੀਸ਼ੀਅਲਸ ਕਿ ਇਹ ਜਿਹੜੀ ਟਰੂਡੋ ਦਾ ਆਰਗੂਮੈਂਟ ਸੀ ਇਹ ਭਾਰਤੀ ਅਧਿਕਾਰੀਆਂ ਦੇ ਸੰਘ ਦੇ ਥੱਲੇ ਨਹੀਂ ਉਤਰਿਆ। ਔਰ ਇਹ ਖਾਸ ਤੌਰ ਤੇ ਵਿਦੇਸ਼ ਮੰਤਰਾਲੇ ਵਾਲਿਆਂ ਦੇ। ਫਿਰ ਹੁਣ ਇਹ ਸਟੋਰੀ 'ਚ ਉਹਨਾਂ ਨੇ ਕਿਹਾ ਵੀ ਹੁਣ RCMP ਨੇ 3 ਜਿਹੜੇ ਨੇ ਫੜੇ ਨੇ ਮਰਡਰ ਦੇ ਲਈ ਹਰਦੀਪ ਸਿੰਘ ਨਿੱਜਰ ਦੇ। ਔਰ ਉਹਦੇ 'ਚ ਇਹ RCMP ਨੇ ਕਿਹਾ ਵੀ ਪੋਸੀਬਲ ਉਹ ਇਸ ਲਿੰਕ ਨੂੰ ਵੀ ਪ੍ਰੂਵ ਕਰ ਰਹੇ ਨੇ ਇਨਵੈਸਟੀਗੇਟਿੰਗ ਕਨੈਕਸ਼ਨਸ ਟੂ ਦਾ ਗਵਰਨਮੈਂਟ ਆਫ ਇੰਡੀਆ। ਹੁਣ ਇਹ ਸਾਰੀ ਕਹਾਣੀ ਫਿੱਟ ਹੁੰਦੀ ਹੈ ਕਿ ਬਈ 6 ਸਾਲ ਪਹਿਲਾਂ ਡੋਜ਼ੀਅਰ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਨਾਂ ਹੈ ਤੇ ਨਿੱਜਰ ਦਾ ਮਰਡਰ ਪਲਾਟ ਕੀਤਾ ਜਾਂਦਾ। 2015 'ਚ ਜਦੋਂ ਮੋਦੀ UK ਜਾਂਦਾ ਤੇ ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੂੰ ਡੋਜ਼ੀਅਰ ਦਿੱਤਾ ਜਾਂਦਾ ਉਹਦੇ 'ਚ ਅਵਤਾਰ ਸਿੰਘ ਖੰਡੇ ਦਾ ਨਾਂ ਹੈ ਕਿ ਇਹਦੀ ਕਰਬ ਕਰੋ ਐਕਟੀਵਿਟੀ। ਤੇ ਆਲਮੋਸਟ 8 ਸਾਲ ਬਾਅਦ ਜਿਹੜਾ 15 ਜੂਨ 2023 ਨੂੰ ਅਵਤਾਰ ਸਿੰਘ ਖੰਡੇ ਦਾ ਮਰਡਰ ਕੀਤਾ ਜਾਂਦਾ। ਫਿਰ ਇਹਨੇ ਸਟੋਰੀ ਨੇ ਕਿਹਾ ਗਲੋਬ ਐਂਡ ਮੇਲ ਨੇ ਕਿ ਬਈ ਇਹ ਸਿੱਖਸ ਫਾਰ ਜਸਟਿਸ ਦਾ ਲੀਡਿੰਗ ਆਰਗੇਨਾਈਜ਼ਰ ਖਾਲਿਸਤਾਨ ਰੈਫਰੈਂਡਮ ਦਾ ਹਰਦੀਪ ਸਿੰਘ ਨਿੱਜਰ ਔਰ ਲੱਖਾਂ ਲੋਕਾਂ ਨੇ ਇਸ ਦੇ ਉੱਤੇ ਵੋਟਾਂ ਪਾਈਆਂ ਨੇ। ਇੰਡੀਆ ਨੇ 2021 ਦੇ ਵਿੱਚ ਨਿੱਜਰ ਨੂੰ ਟੈਰਰਿਸਟ ਐਲਾਨਿਆ। ਹੁਣ 2018 'ਚ ਅਜੇ ਟੈਰਰਿਸਟ ਨਹੀਂ ਸੀ ਐਲਾਨਿਆ ਹੋਇਆ। ਉਹ ਕੈਨੇਡੀਅਨ ਸਿਸਟਮ ਰਾਹੀਂ ਚਾਹੁੰਦੇ ਸੀ ਵੀ ਆਵਾਜ਼ ਬੰਦ ਹੋਏ ਪਰ ਜਦੋਂ ਇਹ ਨਹੀਂ ਇਹਨਾਂ ਦਾ ਗਿਆ ਫਿਰ ਉਹਨਾਂ ਨੇ ਜਿਹੜਾ ਉਸ ਵੇਲੇ ਇਹ ਸੀਸਸ ਜਿਹੜੀ ਉਹਨਾਂ ਦੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਹੈ ਉਹਦੇ ਨਾਲ ਵੀ ਇਹ ਸ਼ੇਅਰ ਕੀਤਾ। ਔਰ ਇਸ ਨੇ ਹੁਣ ਇਹਦੇ 'ਚ ਇੱਕ ਜਿਹੜੀ ਇਹਨੇ ਮੈਂਸ਼ਨ ਕੀਤਾ ਹੈ ਹਾਲਾਂਕਿ ਮੈਨੂੰ ਖਬਰ ਕਿਤੇ ਦੇਖਣ ਦਾ ਮੌਕਾ ਨਹੀਂ ਬਣਿਆ ਕਿ ਇਸ ਚੋਣ ਕੈਂਪੇਨ ਦੇ ਦੌਰਾਨ ਮੋਦੀ ਨੇ ਸਿੱਖਾਂ ਦੇ ਉੱਤੇ ਵੀ ਨਿਸ਼ਾਨਾ ਸਾਧਿਆ। ਉਹਨੇ ਇਹ ਕਿਹਾ ਕਿ ਮਿਸਟਰ ਮੋਦੀ ਸੈਡ ਐਟ ਏ ਕੈਂਪੇਨ ਰੈਲੀ ਇਨ ਇੰਡੀਆ that his government is done with asking foreign governments nicely to deal with the people, mostly Sikhs। ਕਿ ਅਸੀਂ ਬਾਹਰਲੀਆਂ ਸਰਕਾਰਾਂ ਨੂੰ ਸਿੱਖਾਂ ਬਾਰੇ ਹਮਦਰਦੀ ਦੇ ਨਾਲ ਡੀਲ ਕਰਨ ਲਈ ਕਹਿੰਦੇ ਰਹੇ
it considered terrorists living abroad, though he didn't specifically mention Canada. पर उन्होंने कहा भी हुण असी ये कहने हैं today India no longer sends dossiers, घर में घुसकर मारता है, kills enemy inside their houses, he said during a speech last week. ਹੁਣ ਇਹ ਉਹਨੇ ਉਹਦਾ ਇਹ ਕਹਿਣਾ ਕਿ ਜੀ ਅਸੀਂ ਸਿੱਖਾਂ ਬਾਰੇ ਬੜੀ ਨਾਈਸ ਅਪਰੋਚ ਰੱਖੀ, ਅਸੀਂ ਸਰਕਾਰਾਂ ਨੂੰ ਹੁਣ ਨਹੀਂ ਕਹਿਣਾ ਹੁਣ ਘਰ ਵਿੱਚ ਘੁਸ ਕੇ ਮਾरेंगे। ਸੋ ਇਸ ਸਾਰੇ ਦੇ ਉੱਤੇ ਇਸ ਗਲੋਬ ਐਂਡ ਮੇਲ ਨੇ ਫਾਈਨਲੀ ਈਵਨ ਜਿਹੜਾ ਸੀਸਸ ਦਾ ਇੱਕ ਬੜਾ ਪ੍ਰੋਮੀਨੈਂਟ ਹੁਣ ਰਿਟਾਇਰਡ ਹੈ ਐਗਜ਼ੈਕਟਿਵ ਮੈਨੇਜਰ ਹੈ ਡੈਨ ਸਟੈਂਟਨ, ਇਹ ਬਹੁਤ ਸਾਰੇ ਟੀਵੀ ਸ਼ੋਜ਼ ਦੇ ਵਿੱਚ ਵੀ ਆ ਕੇ ਇੰਟਰਵਿਊ ਦਿੰਦਾ ਹੈ। ਉਹਨੇ ਇਹ ਕਿਹਾ ਕਿ ਬਈ ਇਹ ਬੜਾ he said it is very difficult to believe India provided Canada with credible evidence about alleged Sikh militants on home soil and Ottawa did nothing about it. एक झूठ है कि भी उन्होंने ਦਿੱਤਾ ਤੇ Ottawa ने कुछ नहीं किया। Instead, he is skeptical of the information coming from the Indian spy service कि जो भारत ਦੀਆਂ ਖੁਫੀਆਂ ਏਜੰਸੀਆਂ ਰਾਹੀਂ ਜੋ ਜਾਣਕਾਰੀ ਆਉਂਦੀ ਉਹ ਸਾਰੀ ਸ਼ੱਕੀ ਹੈ। ਇਹ ਹੁਣ ਡੈਨ ਸਟੈਂਟਨ ਕਹਿ ਰਿਹਾ when you look at their security intelligence services and the reliability of their information with the Indians, it's always been problematic ਕਿ ਇਹਦੇ ਚ ਪ੍ਰੋਬਲਮ ਹੈ, ਕੋਈ ਇਹਨਾਂ ਦੀ ਠੀਕ ਜਾਣਕਾਰੀ ਨਹੀਂ ਹੈ। ਔਰ ਉਹ 1990 ਚ ਉਹਨੇ ਖੁਦ ਸਿੱਖ ਐਕਸਟ੍ਰੀਮਿਜ਼ਮ ਦੇ ਉੱਤੇ ਕੰਮ ਕੀਤਾ ਹੋਇਆ ਔਰ the idea that this man could be a terrorist, ਇਹ ਹਰਦੀਪ ਸਿੰਘ ਨਿੱਜਰ ਬਾਰੇ ਡੈਨ ਸਟੈਂਟਨ ਕਹਿ ਰਿਹਾ the idea that this man could be a terrorist according to Canadian legal standards and just be walking around is absurd. ਉਹਨੇ ਕਿਹਾ ਜੀ ਇਹ ਕਹਿਣਾ ਕਿ ਜੀ ਇਹ ਟੈਰਰਿਸਟ ਸੀ ਹਰਦੀਪ ਸਿੰਘ ਨਿੱਜਰ, ਇਹ ਬਿਲਕੁਲ absurd ਹੈ। It sounds to me the information India would have provided would not have passed muster and met the threshold for RCMP to arrest this fellow and charge him ਕਿ ਵੀ ਉਹਦੇ ਤੇ ਕੋਈ ਇਸ ਕਿਸਮ ਦਾ ਬਣਦਾ ਹੀ ਨਹੀਂ ਹੈ ਕਿ ਵੀ RCMP ਉਹਨੂੰ ਫੜਦੀ ਔਰ ਉਹਨੂੰ ਚਾਰਜ ਕਰਦੀ। ਪਰ ਮੈਂ ਸਮਝਦਾ ਵੀ ਇਸ ਤੋਂ ਹੁਣ ਸਾਹਮਣੇ ਆ ਗਿਆ ਕਿ ਭਾਈ ਕਿਸ ਹੱਦ ਤੱਕ ਜਾ ਕੇ ਇੰਡੀਆ ਨੇ ਕਿਵੇਂ ਵਰਤਿਆ। ਹੁਣ ਜੇ ਕੈਪਟਨ ਅਮਰਿੰਦਰ ਨਾਲ ਮਿਲਾਉਣ ਲਈ ਇਹ ਸ਼ਰਤ ਵੀ ਤੇਰਾ ਜਹਾਜ਼ ਹੀ ਨਹੀਂ ਪੰਜਾਬ 'ਚ ਉਤਰਨ ਦਿਆਂਗੇ, ਤੇ ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਨਾਂ ਦੀ ਸਿੱਖ ਹੌਸਟੈਲਿਟੀ ਔਰ ਖ਼ਾਸ ਤੌਰ 'ਤੇ ਡਾਇਸਪੋਰਾ ਸਿੱਖਾਂ ਨੂੰ ਜਿਹੜਾ ਉਹ ਕੁਚਲਣ ਦੀ ਲਾਈਨ ਇਹ 2014 ਤੋਂ ਅਸੀਂ ਜ਼ਿਕਰ ਕਰ ਰਹੇ ਹਾਂ। 2015 ਚ ਮੋਦੀ ਯੂਕੇ ਚ ਜਾ ਕੇ ਡੋਜ਼ੀਅਰ ਦਿੰਦਾ ਅਵਤਾਰ ਸਿੰਘ ਖੰਡੇ ਦੇ ਖਿਲਾਫ, 2018 ਚ ਜਸਟਿਨ ਟਰੂਡੋ ਨੂੰ ਅਮਰਿੰਦਰ ਜਿਹੜਾ ਹਰਦੀਪ ਸਿੰਘ ਨਿੱਜਰ ਦੇ ਨਾਂ ਵਾਲਾ 9 ਹੋਰ 10 ਦਾ ਦਿੰਦਾ ਔਰ ਇਹ ਸਾਰੇ ਪੀਰੀਅਡ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪਿਓ ਅਜੀਤ ਜਦੋਂ 2014 ਚ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਤੇ ਪਹਿਲੀ ਫਾਈਲ ਦੇ ਉੱਤੇ ਪਹਿਲਾ ਦਸਤਖਤ ਉਹ ਕਰਦਾ ਅਜੀਤ ਡੋਭਾਲ ਨੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਾਉਣ ਦਾ। ਤੇ ਹੁਣ ਸਾਰੇ ਲਿੰਕ ਤਾਂ ਜੁੜ ਗਏ, ਕੋਈ ਪਹੇਲੀ ਜਾਂ ਕੋਈ ਬੁਝਾਰਤ ਨਹੀਂ ਬਚੀ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।